ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜਿਹੜੀ ਉਹ ਵਾਪਰੀ ਆ। ਤੇ ਇਹਦੇ ਵਿੱਚ ਹਾਂਜੀ ਇੱਕ ਚੀਜ਼ ਮੈਂ ਕਰਦਾ, ਸੋ ਕੀ ਸੀਗਾ ਕਿ ਜਿੱਦਾਂ ਕੈਟੇਗਰੀ ਹੈਗੀ ਨਾ ਮੈਰਿਜ ਬੇਸ, ਅਸਾਈਲਮ ਬੇਸ ਹੈ ਨਾ ਸਾਰਾ। ਸੋ ਮੈਨੂੰ ਸੀਗਾ ਕਿ ਇੱਕ ਹਰੇਕ ਬੰਦੇ ਦਾ ਜਿੱਦਾਂ ਜਿੱਦਾਂ ਚੱਲਦਾ, ਜਿੱਦਾਂ ਦੇ ਸਾਡੇ ਲਿਸਨਰ ਆ ਉਹਨਾਂ ਨੂੰ ਉਦਾਂ ਦਾ ਇੱਕ ਜਿਹੜਾ ਹੱਡ ਬੀਤੀ ਵਾਲਾ ਬੰਦਾ ਲਿਆ ਕੇ ਪੇਸ਼ ਕਰਕੇ, ਤਾਂ ਕਿ ਉਹ ਬੰਦੇ ਰਿਲੇਟ ਕਰ ਸਕਣ ਕਿ ਯਾਰ ਜੇ ਇਹ ਬੰਦੇ ਨਾਲ ਹੋ ਸਕਦਾ ਵਾ, ਮੇਰੇ ਨਾਲ ਵੀ ਤਾਂ ਇਹ ਚੀਜ਼ ਜਿਹੜੀ ਹੋ ਸਕਦੀ ਹੈ ਨਾ। ਉਹ ਮੇਰਾ ਆਪਣਾ ਗੋਲ ਸੀਗਾ ਇਸ ਅੱਜ ਦੇ ਸ਼ੋਅ ਦਾ। ਨਹੀਂ ਬਿਲਕੁਲ ਨਹੀਂ, ਵਧੀਆ ਜੀ, ਗਰਾਊਂਡ ਰਿਐਲਿਟੀ ਦਾ ਜਿਹੜਾ ਉਹ ਪਤਾ ਲੱਗਦਾ। ਵੀਰ ਜੀ ਤੁਹਾਡੇ ਫੋਨ ਦੇ ਲਾਸਟ ਨੰਬਰ 182 ਆ, ਤੁਸੀਂ ਇਸ ਟਾਈਮ ਔਨ ਏਅਰ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਤੁਸੀਂ ਕਿਹੜੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਨੀ ਆ, ਕੀ ਤੁਹਾਡੇ ਨਾਲ ਵਾਪਰੀ ਆ, ਤੁਹਾਡੇ ਫਰੈਂਡ ਨਾਲ, ਤੁਹਾਡੇ ਕਿਸੇ ਰਿਸ਼ਤੇਦਾਰ ਨਾਲ? ਜੇ ਤੁਸੀਂ ਉਹ ਪਹਿਲਾਂ ਦੱਸ ਦਿਓ। ਹਾਂਜੀ ਇਹ ਮੇਰੇ ਫਰੈਂਡ ਨਾਲ ਹੋਈ ਹੈ। ਹਾਂਜੀ ਠੀਕ ਹੈ। ਹਾਂਜੀ ਕਿਹੜੀ ਜਗ੍ਹਾ ਹੋਇਆ ਹੈ? ਇਹ ਨਿਊ ਜਰਸੀ ਦੇ ਵਿੱਚ ਹੋਇਆ ਜੀ। ਅੱਛਾ ਠੀਕ ਹੈ, ਨਿਊ ਜਰਸੀ ਦੇ ਵਿੱਚ ਸੀਗਾ। ਤੇ ਮੁੰਡੇ ਦਾ ਸਟੇਟਸ ਤੁਸੀਂ ਸ਼ੇਅਰ ਕਰ ਸਕਦੇ? ਕਹਿੰਦੇ ਜੀ ਪੁੱਛ ਸਕਦੇ ਇਹਨਾਂ ਤੋਂ ਉਹਦਾ ਸਟੇਟਸ? ਇਹਨਾਂ ਤੋਂ ਹਾਂਜੀ, ਗੁਰਪ੍ਰੀਤ ਆਪਣਾ ਤੁਹਾਡਾ ਜਾਣਕਾਰੀ ਸੀਗਾ ਨਾ, ਯਾਰ ਬੇਲੀ ਹੈ ਤੁਹਾਡਾ, ਹੈ ਨਾ? ਹਾਂਜੀ ਇਹ ਭਾਜੀ ਇਹ ਜਿਹੜੇ ਹੈਗੇ ਉਹ ਵੀ ਆਪਣੇ ਕਲਾਇੰਟ ਸੀਗੇ, ਤੇ ਤੁਸੀਂ ਪੁੱਛ ਸਕਦੇ ਆ। ਮੈਂ ਤੁਹਾਨੂੰ ਥੋੜੀ ਜਿਹੀ ਆਪ ਹੀ ਇਨਫੋਰਮੇਸ਼ਨ ਦੱਸ ਦਿੰਦਾ, ਭਾਜੀ ਉਹਨਾਂ ਨੂੰ ਵੀ ਬਾਕੀ ਪਤਾ। ਭਾਜੀ ਤੁਸੀਂ ਮਾੜਾ ਜਿਹਾ ਦੱਸੋ ਕਦੋਂ ਕੋਰਟ 'ਚ ਸੀਗੇ, ਕਿੱਦਾਂ ਪੀਡੀ ਵਾਲਾ ਸਾਰਾ ਸਮਝਾਓ ਜਰਾ। ਹਾਂਜੀ ਭਾਜੀ ਉਹਨਾਂ ਨੂੰ 2021-22 ਦੇ ਵਿੱਚ ਭਾਜੀ ਪੀਡੀ ਮਿਲ ਗਈ ਸੀ, ਉਹਨਾਂ ਦਾ ਕੋਰਟ ਦੇ ਵਿੱਚ ਕੇਸ ਸੀ, ਹੈ ਨਾ। ਉਸ ਤੋਂ ਬਾਅਦ ਭਾਜੀ ਉਹਨਾਂ ਦਾ ਕੇਸ ਥੱਲੇ ਅਸਾਈਲਮ ਆਫਿਸ ਦੇ ਵਿੱਚ ਆਪਾਂ ਅਪਲਾਈ ਕੀਤਾ ਸੀ, ਸਰ ਨੇ ਕੀਤਾ ਸੀ, ਠੇਕੇ ਨੂੰ ਸਰ ਨੇ। ਉਹ ਵੀ ਟਾਈਮ ਕੁਝ ਫਾਈਲ ਕੀਤਾ ਸੀਗਾ, ਤੇ ਮੇਰੇ ਖਿਆਲ ਭਾਜੀ 10 ਸਾਲ ਤੋਂ ਵੀ ਜ਼ਿਆਦਾ ਹੋ ਗਏ ਹੈ ਨਾ ਮੁੰਡੇ ਨੂੰ ਅਮਰੀਕਾ ਦੇ ਵਿੱਚ ਆਏ ਨੂੰ, ਕੋਰਟ ਸਿਸਟਮ 'ਚ ਸੀਗਾ। ਹਾਂਜੀ 10 ਸਾਲ ਹੋ ਗਏ ਨੇ ਭਾਜੀ। ਤੇ ਇਹ ਵੀ ਭਾਜੀ 2 ਸਾਲ ਵਾਲੇ ਰੂਲ ਤੋਂ ਬਾਹਰ ਦੀ ਗੱਲ ਆਪਾਂ ਕਰ ਰਹੇ ਹਾਂ। ਤੇ 2021 ਚ ਤੇ ਆਪਣਾ ਅਸਾਈਲਮ ਆਫਿਸ ਚ ਮੁੰਡੇ ਦਾ ਕੇਸ ਜਿਹੜਾ ਪੈਂਡਿੰਗ ਆ, ਤੇ ਮੇਰਾ ਵੀਰ ਇਹਦੇ ਕੋਲ ਵਰਕ ਪਰਮਿਟ ਵਗੈਰਾ ਸੀਗਾ ਸਾਰਾ ਕੁਝ ਭਾਜੀ। ਉਹਦੇ ਕੋਲ ਵੈਲਿਡ ਹੀ ਵਰਕ ਪਰਮਿਟ ਵੀ ਵੈਲਿਡ ਹੀ 5 ਸਾਲ ਦਾ ਭਾਜੀ। ਉਹਦੇ ਕੋਲ ਲਾਇਸੈਂਸ ਵੀ ਵੈਲਿਡ ਹੀ ਭਾਜੀ। ਉਹਦੇ ਕੋਲੋਂ ਜਦੋਂ ਉਹਨੂੰ ਡਿਟੇਨ ਕੀਤਾ ਨਾ ਭਾਜੀ, ਕਰਨ ਗਏ ਨੇ ਉੱਥੇ, ਹਾਂਜੀ, ਜਦੋਂ ਰੇਡ ਹੋਈ ਹੈ। ਕਿੱਥੇ ਹੋਈ ਰੇਡ? ਕੁਝ ਇਹ ਵੇਅਰ ਹਾਊਸ ਚ ਹੋਈ ਹੈ ਜੀ। ਅੱਛਾ ਟਰੱਕਿੰਗ ਵੇਅਰ ਹਾਊਸ ਸੀਗਾ? ਹਾਂਜੀ ਅੱਛਾ ਨਿਊ ਜਰਸੀ ਠੀਕ ਆ। ਅੱਛਾ ਰੇਡ ਕਰਨ ਗਏ ਫਿਰ? ਹਾਂਜੀ ਤੇ ਜਦੋਂ ਭਾਜੀ ਉਹ ਰੇਡ ਕਰਨ ਗਏ ਨੇ, ਹਾਂਜੀ, ਉੱਥੇ ਤੇ ਲਾਈਕ ਆਫਿਸ ਜਿਹਦਾ ਇਹਦਾ ਟਰੱਕ ਸੀ ਭਾਜੀ, ਉਹ ਪਿੱਛੇ ਬਿਹਾਈਂਡ ਦਾ ਬੈਕ ਬਿਲਡਿੰਗ ਨਹੀਂ ਜਿਹੜੀ ਹੁੰਦੀ ਭਾਜੀ, ਉੱਥੇ ਡੌਕ ਤੇ ਲੱਗਾ ਸੀ ਟਰੱਕ ਭਾਜੀ, ਲੋਡ ਕਰਦਾ ਪਿਆ ਸੀ। ਓਕੇ। ਉਹ ਭਾਜੀ ਫਰੰਟ ਦੇ ਉੱਤੇ ਜਦੋਂ ਰੇਡ ਪਈ ਹੈ ਭਾਜੀ, ਉੱਥੇ ਹਫੜਾ ਦਫੜੀ ਮੱਚ ਗਈ ਹੈ ਨਾ ਵੇਅਰ ਹਾਊਸ ਦੇ ਵਿੱਚ। ਬੰਦਿਆਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਬੰਦੇ ਭੱਜੇ ਦੌੜੇ ਇੱਧਰ ਉੱਧਰ ਨੂੰ। ਠੀਕ ਆ। ਹਾਂਜੀ ਤੇ ਭਾਜੀ ਇਹ ਆਪਣੇ ਸਲੀਪਰ ਦੇ ਵਿੱਚ ਪਿੱਛੇ ਭਾਜੀ ਵੇਟ ਕਰਦਾ ਪਿਆ ਸੀ ਕਿ ਡੌਕ ਤੇ ਨਾ ਜਦੋਂ ਮੇਰਾ ਟਰੱਕ ਡਨ ਹੋ ਜਾਏ ਨਾ ਭਾਜੀ, ਇਹ ਤੇ ਪਿੱਛੇ ਸਲੀਪਰ ਦੇ ਵਿੱਚ ਪਿਆ ਸੀ ਲੰਮਾ। ਤੇ ਭਾਜੀ ਜਦੋਂ ਦੀ ਡੋਰ ਨੌਕ ਹੋਈ ਹੈ ਭਾਜੀ, ਇਹਨੇ ਸੋਚਿਆ ਕਿ ਮੇਰੇ ਖਰੇ ਕਿ ਲੋਡ ਮੇਰਾ ਡਨ ਹੋ ਗਿਆ, ਉਹਦੇ ਪੇਪਰ ਵਰਕ ਦੇਣ ਆਏ ਨੇ, ਹਾਂਜੀ ਮੈਨੂੰ। ਓਕੇ। ਪਰ ਭਾਜੀ ਜਦੋਂ ਭਾਜੀ ਇਹਨੇ ਦੇਖਿਆ ਬਾਹਰ ਵਿੰਡੋ ਦੇ ਵਿੱਚ ਭਾਜੀ, ਉਹ ਆਈਸ ਅਫਸਰ ਸੀ। ਇਹ ਤਾਂ ਹੋਰ ਹੀ ਚੀਜ਼ ਵਾਪਰ ਗਈ ਉਹਦੇ ਨਾਲ। ਉਹ ਹਾਂਜੀ ਵੇਟ ਕਰਦਾ ਸੀ ਲੋਡ ਹੋਣ ਦੀ, ਤੇ ਆ ਕੇ ਮੂਹਰਿਓਂ ਆਈਸ ਵਾਲੇ। ਬਿਲਕੁਲ ਭਾਜੀ। ਤੇ ਭਾਜੀ ਉਹਨੇ ਜਦੋਂ ਵਿੰਡੋ ਖੋਲੀ ਇਹਨੇ, ਤੇ ਭਾਜੀ ਉਹਨੇ ਇਹਨੂੰ ਗਨ ਪੁਆਇੰਟ ਕੀਤਾ ਹੋਇਆ ਸੀ ਆਲਰੇਡੀ। ਉਹ ਜਦੋਂ ਇਹ ਕਹਿੰਦਾ ਪਿਆ ਸੀ ਉਹਨੂੰ, ਹਨਾ, ਹਾਂਜੀ, ਜਦੋਂ ਭਾਜੀ ਇਹਨੂੰ ਕਹਿਣ ਲੱਗਾ ਕਿ ਹਾਂ ਵੀ ਮੈਂ ਤੈਨੂੰ ਆਪਣੀ ਆਈਡੀ ਦਿੰਦਾ, ਤੇ ਉਹਨੇ ਇਹਨੂੰ ਭਾਜੀ ਇਹਦਾ ਵਾਲਟ ਵੀ ਨਹੀਂ ਚੁੱਕਣ ਦਿੱਤਾ ਨਾ। ਉਹ ਕਹਿੰਦਾ ਮੈਂ ਆਈਡੀ ਨਹੀਂ ਵੇਖਣੀ, ਥੱਲੇ ਉਤਰ ਜਾ ਪਹਿਲਾਂ ਟਰੱਕ ਤੋਂ। ਅੱਛਾ ਉਹ ਗਨ ਪੁਆਇੰਟ ਕਰਕੇ ਉਹਦੇ ਵੱਲ? ਹਾਂਜੀ। ਓਕੇ। ਤੇ ਭਾਜੀ ਇਹਨੂੰ ਥੱਲੇ ਜਦੋਂ ਥੱਲੇ ਉਤਰਿਆ ਭਾਜੀ, ਇਹਨੂੰ ਉਹਨਾਂ ਨੇ ਡਿਟੇਨ ਕਰ ਲਿਆ, ਤੇ ਇਹਦਾ ਨਾਂ ਪੁੱਛਿਆ ਭਾਜੀ, ਤੇ ਡੇਟ ਆਫ ਬਰਥ ਪੁੱਛੀ ਹੈ। ਤੇ ਭਾਜੀ ਇਹਨੇ ਕਿਹਾ ਵੀ ਹੈ ਕਿ ਮੇਰਾ ਕੇਸ ਲੱਗਾ, ਮੇਰੇ ਕੋਲ ਦਾ ਪੇਪਰ ਹੈਗਾ, ਮੈਂ ਤੈਨੂੰ ਦਿਖਾਣਾ ਵਾ ਸਾਰਾ ਕੁਝ। ਭਾਜੀ ਉਹਨਾਂ ਨੇ ਭਾਜੀ ਕੁਝ ਲਿਸਨ ਹੀ ਨਹੀਂ ਕੀਤਾ ਹੈਗਾ, ਇਹਨੂੰ ਸੁਣੀ ਨਹੀਂ ਗੱਲ ਕੋਈ ਨਹੀਂ। ਹਾਂਜੀ ਤੇ ਲੈ ਗਏ ਉਹਨੂੰ ਉੱਥੋਂ ਭਾਜੀ ਮੇਰੇ ਕੋਲ। ਹਾਂਜੀ ਹਾਂਜੀ ਭਾਜੀ ਇਹਨੂੰ ਡਿਟੇਨ ਕਰ ਲਿਆ ਇਹਨੂੰ ਉੱਥੇ, ਤੇ ਇਹਨੇ ਕਿਹਾ ਵੀ ਹਾਂਜੀ ਕਿ ਮੇਰਾ ਵਾਲਟ ਜਾਂ ਮੇਰਾ ਫੋਨ ਚੱਕ ਲੈਂਦੇ ਉੱਥੋਂ ਉਸ ਟਰੱਕ ਦੇ ਵਿੱਚੋਂ। ਤੇ ਭਾਜੀ ਉਹਨੂੰ ਚੱਕਣ ਨਹੀਂ ਦਿੱਤਾ ਕੁਛ ਵੀ। ਉਹ ਕਹਿੰਦੇ ਕਿ ਸਾਡਾ ਆਫਿਸਰ ਆਪ ਹੀ ਚੱਕ ਦੇਗਾ, ਤੂੰ ਸਾਡੇ। ਇਹਨੂੰ ਭਾਜੀ ਡਿਟੇਨ ਕਰਕੇ ਹੱਥ ਕੜੀਆਂ ਲਾ ਕੇ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਆਪਣੀ। ਤੇ ਇਸ ਤੋਂ ਇਲਾਵਾ ਹੋਰ ਵੀ ਉੱਥੇ ਉਹਨਾਂ ਨੇ ਬੰਦੇ ਫੜੇ ਫਿਰ ਜਦੋਂ ਛਾਪਾ ਮਾਰਿਆ? ਹਾਂਜੀ। ਅੱਛਾ ਇਹਦੇ 10 ਸਾਲ ਹੋ ਗਏ ਸੀ, ਇਹਦੇ ਕੋਲ ਵਰਕ ਪਰਮਿਟ ਸੀ, ਇਹਦਾ ਕੇਸ ਅਟਾਰਨੀ ਜਨਰਲ ਜੀ ਕੋਰਟ ਵਿੱਚ ਚੱਲ ਰਿਹਾ ਸੀ, ਅਸਾਈਲਮ ਆਫਿਸ 'ਚ ਕਿੱਥੇ ਸੀ? ਇਹਦਾ 10 ਸਾਲਾਂ ਤਾਂ ਇਮੀਗ੍ਰੇਸ਼ਨ ਕੋਰਟ ਤੇ ਸੀਗਾ। ਇਹਨੂੰ ਬੰਦੇ ਨੂੰ ਪੀਡੀ ਮਿਲ ਗਈ ਸੀਗੀ, ਠੀਕ ਹੈ। ਤੇ ਪੀਡੀ ਤੁਸੀਂ ਦੇਖੋ ਕਈ ਜਾਣੇ ਨੂੰ ਧੱਕੇ ਨੇ ਇਹਨਾਂ ਨੇ ਦਿੱਤੀ ਹੈ, ਫਿਰ ਤੁਸੀਂ ਅਸਾਈਲਮ ਆਫਿਸ ਲਾਉਂਦੇ ਆ, ਹੋਰ ਕੋਈ ਤੁਹਾਡੇ ਕੋਲ ਚਾਰਾ ਨਹੀਂ ਹੁੰਦਾ। ਇਹ 2 ਸਾਲ ਆਪਾਂ ਤਾਂ 2 ਸਾਲ ਵਾਲੀ ਗੱਲ ਕਰਦੇ ਸੀ ਨਾ, ਜਿੱਤੇ
ਲੋਕੀ ਕਹਿੰਦੇ ਕਿ ਲੈ ਯਾਰ ਇਹ ਡਰਾਉਂਦੇ 2 ਸਾਲ ਤੋਂ ਵੀ ਵੱਧ, ਮਤਲਬ ਕਿ ਬੰਦਾ ਅਸਾਈਲਮ ਸਾਰਾ ਕੁਝ ਪ੍ਰੋਪਰਲੀ ਪੈਂਡਿੰਗ, ਸੁੱਤੇ ਪਏ ਨੂੰ ਦੇਖ ਲਓ ਤੁਸੀਂ, ਜਗਾ ਕੇ ਟਰੱਕ ਤੋਂ ਲਵਾ ਲਿਆ ਤੇ ਵਰਕ ਪਰਮਿਟ ਵਾਲਾ ਤੇ ਕਹਿੰਦਾ ਪੇਪਰ ਸ਼ੇਪਰ ਮੈਂ ਦੇਖਣੇ ਨਹੀਂ ਜਿਹੜੇ ਚੈੱਕ ਹੀ ਹੈਗੇ। ਨਹੀਂ ਕੀਤਾ, ਕਹਿੰਦਾ ਵੀ ਚੱਲ ਆ ਤੂੰ ਪਹਿਲੋਂ ਤੈਨੂੰ ਲੈ ਕੇ ਜਾਣਾ। ਤੇ ਮੇਰਾ ਵੀਰ ਮਾੜਾ ਜਿਹਾ ਦੱਸ ਕਦੋਂ ਫੜਿਆ ਸੀਗਾ ਤੇ ਕਿੰਨੀ ਦੇਰ ਹੋ ਗਈ ਡਿਟੈਂਸ਼ਨ ਦੇ ਵਿੱਚ? ਭਾਜੀ ਇਹਨੂੰ ਅੱਜ 4 ਦਿਨ ਹੋ ਗਏ ਨੇ ਡਿਟੈਂਸ਼ਨ ਦੇ ਅੰਦਰ। ਹਾਂਜੀ ਭਾਜੀ ਤੇ ਉਹ ਵੀ ਦੇਖ ਲਓ ਮੈਨੂੰ ਤੁਸੀਂ 4 Wednesday ਦਿਨ ਆ, ਫੜਿਆ ਸੀ। ਉਹਨੂੰ ਨਿਊ ਵੀ ਜਰਸੀ 'ਚ ਹੀ ਕਈ ਆ? ਵਾਰੀ ਨਾਰਥ ਬਰਗਨ। ਹਾਂਜੀ ਅੱਛਾ, ਤੁਸੀਂ ਮਿਲੇ ਉਹਨੂੰ ਹਾਂਜੀ। ਬਾਅਦ ਚ ਜਾ ਕੇ ਉੱਥੇ? ਨਹੀਂ ਭਾਜੀ ਮੈਂ ਮਿਲਿਆ ਨਹੀਂ ਹੈਗਾ, ਆਪਾਂ ਲੋਅਰ ਹੀ ਗੱਲ ਕਰਨ ਦੇ ਨੇ। ਹਾਂਜੀ ਭਾਜੀ ਗੱਲ ਕਰਦੇ ਨੇ ਠੀਕ ਹੈ, ਸਾਰੀ। ਓਕੇ। ਜੀ। ਤੇ ਹਾਂਜੀ ਭਾਜੀ, ਸੋ ਦੇਖੋ ਹੁਣ ਕੀ ਸੀਗਾ ਕਿ ਲੀਗਲੀ ਸਪੀਕਿੰਗ ਨਹੀਂ ਉਹਨੂੰ ਉਹ ਡਿਪੋਰਟ ਕਰ ਸਕਦੇ, ਰਾਈਟ, ਕਿਉਂਕਿ ਸਾਰਾ ਕੁਝ ਜਿਹੜਾ ਬਾਏ ਦਾ ਬੁੱਕ ਆ। ਹੁਣ ਜਿੱਦਾਂ ਹੁੰਦਾ ਸੀਗਾ ਨਾ ਕਿ ਲੈ ਕੁਝ ਨਹੀਂ ਹੋਣਾ, ਤੁਸੀਂ ਦੇਖੋ ਕਿ ਯਾਰ 4 ਦਿਨ ਤੇ ਹੋ ਗਏ ਅਜੇ, ਅੱਗੇ ਪਤਾ ਨਹੀਂ ਕਿੰਨਾ ਟਾਈਮ ਜਿਹੜਾ ਲੱਗਣਾ। ਠੀਕ ਹੈ, ਤੇ ਮੇਰਾ ਵੀਰ ਇਹਦਾ ਕਲੀਨ ਰੈਕੋਰਡ ਸੀਗਾ ਆਪਣਾ, ਹੈ ਨਾ ਸਾਰਾ। ਕੋਈ ਕੇਸ ਕੂਸ ਤੇ ਨਹੀਂ ਸੀ ਹਾਂਜੀ ਕ੍ਰਿਮੀਨਲ ਭਾਜੀ। ਦੇ ਉੱਤੇ? ਭਾਜੀ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਭਾਜੀ, ਬਿਲਕੁਲ ਕਲੀਨ ਰੈਕੋਰਡ ਹੈ ਭਾਜੀ। ਹਾਂਜੀ, Okay. ਸੋ ਇਹ ਸੀਗਾ ਕਿ ਖਬਰ ਕਈ ਵਾਰੀ ਸ਼ੇਅਰ ਕਰੀ ਦੀ ਨਾ, ਉਹ ਵਿੱਚ ਸ਼ਰਲੌਕ ਹੋਮ ਬੜੇ ਕਈ ਬਣਦੇ ਆ ਨਾ ਲੋਕੀ, ਲੈ ਕੋਈ ਹੋਰ ਵੀ ਗੱਲ ਹੋਣੀ ਆ, ਕੋਈ ਹੋਰ ਵੀ ਗੱਲ ਹੋਣੀ ਆ, ਖਬਰੇ ਪਤਾ ਨਹੀਂ ਕੀ ਦੱਸਣ ਨਹੀਂ ਦੇ ਸਾਨੂੰ ਕੁਛ, ਕੋਈ ਹੋਰ ਲੁਕੀ ਚੀਜ਼ ਜਾਣੀ ਆ। ਨਹੀਂ ਭਾਈ, ਇਹ ਜਿਹੜਾ ਸਿੰਪਲ ਸਧਾਰਨ ਜਿਹੜੇ ਬੰਦੇ ਆ ਉਹਨਾਂ ਨੂੰ ਰੋਕ ਲੈਂਦੇ ਆ। ਇਹ ਚੀਜ਼ ਜਿਹੜੀ ਚੱਲ ਰਹੀ ਆ, ਤੇ ਰਾਜਕਰਨ ਜੀ ਅਲਟੀਮੇਟਲੀ ਕੀ ਹੋਣਾ ਕਿ ਦੇਖੋ ਉਹਨੂੰ ਛੱਡਣਾ ਤੇ ਪੈਣਾ ਵਾ, ਤੇ ਜਾਂ ਫਿਰ ਉਹਨੂੰ ਜਿਹੜਾ ਸੀਗਾ ਕਿ ਜੇ ਰਿਮੂਵਲ ਚ ਪਾਉਂਦੇ ਆ, ਹੁਣ ਐਕਸਪੀਡਾਈਟਡ ਰਿਮੂਵਲ ਦੇ ਘੇਰੇ ਚੋਂ ਬਾਹਰ। ਇੱਥੇ ਫਰਕ ਇਹ ਆ ਜਾਂਦਾ ਕਿ ਜਿਹੜਾ 2 ਸਾਲ ਵਾਲਾ ਵਾ, ਉਹਨੂੰ 2 ਸਾਲ ਤੋਂ ਘੱਟ ਵਾਲਾ ਵਾ, ਉਹਨੂੰ ਥੋੜਾ ਜਿਹਾ ਹੋਰ ਤੰਗ ਕੀਤਾ ਜਾ ਸਕਦਾ ਕਿ ਤੂੰ ਬਿਆਨ ਦੇ, ਤੈਨੂੰ ਆਪਾਂ ਐਕਸਪੀਡਾਈਟ 5 ਸਾਲਾਂ ਵਾਲੇ ਰੂਲ ਥੱਲੇ ਡਿਪੋਰਟ ਕਰ ਸਕਦੇ ਹਾਂ। ਸੋ ਬੇਸਿਕਲੀ ਕੀ ਸੀਗਾ ਕਿ ਜਿਹੜੇ ਲੋਕੀ, ਇਹਦਾ ਮਤਲਬ ਹੁਣ ਕੀ ਹੈਗਾ ਇਹ ਖਬਰ ਦਾ, ਕਿ ਜਿਹੜੇ ਲੋਕਾਂ ਨੂੰ 2 ਸਾਲ ਤੋਂ ਘੱਟ ਹੋਏ ਆ, ਭਾਵੇਂ ਵਰਕ ਪਰਮਿਟ ਵੀ ਆ, ਠੀਕ ਆ, ਉਹਨੂੰ ਉਹ ਐਕਸਪੀਡਾਈਟਡ ਰਿਮੂਵਲ ਦੇ ਘੇਰੇ 'ਚ ਲੈ ਕੇ ਆ ਸਕਦੇ ਆ। ਜਿਹੜੇ ਸੇਫ ਲੰਘ ਕੇ ਆਏ ਸੀਗੇ, ਇੰਟਰਵਿਊ ਨਹੀਂ ਹੋਈ ਆ, ਠੀਕ ਆ, 2 ਸਾਲਾਂ ਤੋਂ ਘੱਟ ਹੋਏ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੋਬਲਮ ਜਿਹੜੀ ਹੋਊਗੀ। ਜਿਹੜੇ ਕੋਰਟ ਸਿਸਟਮ ਦੇ ਵਿੱਚ ਆਲਰੇਡੀ ਹੈਗੇ, ਇਮੀਗ੍ਰੇਸ਼ਨ ਕੋਰਟ ਮਰੇ, ਉਹਨਾਂ ਨੂੰ ਘੱਟ ਪ੍ਰੋਬਲਮ ਆ, ਪਰ ਜਿਹੜੇ ਸੇਫ ਵਾਲੇ ਆ, ਅਸਾਈਲਮ ਆਫਿਸ 'ਚ ਲੱਗਾ ਹੈਗਾ, ਜਿਹਨਾਂ ਦੇ ਵਰਕ ਪਰਮਿਟ ਚੱਲਦੇ ਆ, 2 ਸਾਲਾਂ ਤੋਂ ਘੱਟ ਆ, ਉਹਨਾਂ ਨੂੰ ਉਹ ਐਕਸਪੀਡਾਈਟਡ ਰਿਮੂਵਲ 'ਚ ਕਰਕੇ 7 ਦਿਨਾਂ ਦੇ ਵਿੱਚ ਪੱਤਾ ਜਿਹੜਾ ਕੱਟ ਸਕਦੇ ਆ। ਅੱਛਾ, ਹੁਣ ਅਟਾਰਨੀ ਟੇਰ ਕਹਿਣਾ ਜੀ, ਜਿੱਦਾਂ ਹੁਣ ਆਪਾਂ ਇਹ ਦੋਨੋਂ ਸਟੋਰੀਆਂ ਸੁਣੀਆਂ, ਇਹ ਐਕਸਪੀਡਾਈਟਡ ਰਿਮੂਵਲ ਤੋਂ ਬਾਹਰ ਦੇ ਜਿਹੜੇ ਕੇਸ ਆ, ਇਹ ਤਾਂ ਫਿਰ ਵੇਸਟ ਆਫ ਟੈਕਸਪੇਅਰ ਮਨੀ ਹੀ ਲੱਗ ਰਹੀ ਆ। ਅਗਲੇ ਸਾਰੇ ਸਿਸਟਮ ਦੇ ਵਿੱਚ ਨੇ, ਜਿੱਦਾਂ ਸਿਸਟਮ ਕਹਿ ਰਿਹਾ ਉਦਾਂ ਉਹ ਕਰ ਰਹੇ ਆ, ਫੜਦੇ ਆ, 4-5 ਦਿਨ ਰੱਖਣਗੇ, ਹਫ਼ਤਾ ਰੱਖਣਗੇ, 2 ਹਫ਼ਤੇ ਰੱਖਣਗੇ, ਪਤਾ ਨਹੀਂ ਕਿੰਨਾ ਚਿਰ ਰੱਖਣਗੇ, ਤੇ ਫਿਰ ਇਵੈਂਚੁਅਲੀ ਜੇ ਉਹਨਾਂ ਨੂੰ ਛੱਡਣਾ ਪਿਆ, ਫਿਰ ਉਹਦੇ ਵਿੱਚ ਬਣਿਆ ਕੀ, ਫਾਇਦਾ ਕੀ ਹੋਇਆ? ਫਾਇਦਾ ਭਾਜੀ, ਮੈਂ ਨਾ ਇੱਕ ਵਾਰੀ ਇੱਕ ਵੀਡੀਓ 'ਚ ਵਰਡ ਯੂਜ਼ ਕੀਤਾ ਸੀ ਕਿ ਇਹਨਾਂ ਨੇ ਦਹਿਸ਼ਤ ਫੈਲਾਈ ਹੈ ਨਾ। ਉਹਦਾ ਬੜਾ ਕ੍ਰਿਟਿਸਿਜ਼ਮ ਹੋਇਆ ਸੀ ਕਿ ਲੈ ਯਾਰ ਕਿੱਦਾਂ ਦੇ ਵਰਡ ਯੂਜ਼ ਕਰਤੇ, ਲੋਕੀ ਡਰਾਤੇ, ਪਰ ਦਹਿਸ਼ਤ ਹੀ ਹੈ ਇਹ। ਕੀ ਹੈ ਇਹ, ਮਤਲਬ ਕਿ ਲਾਅ ਆਫ ਲੈਂਡ ਵਾਲੀ ਤਾਂ ਗੱਲ ਇਹਦੇ ਵਿੱਚ ਕੋਈ ਲੱਗਦੀ ਨਹੀਂ। ਸੋ ਆਈ ਥਿੰਕ ਇਹ ਕਿੱਧਰ ਨੂੰ ਕਰ ਰਿਹਾ ਕਿ ਇਹ ਕਹਿੰਦੇ ਆ ਕਿ ਨਿਊਜ਼ ਆਪਣੀ ਜਿਹੜੀ ਨਾ ਫਟਾਫਟ, ਜਿਹੜੀ ਪਹਿਲੇ ਮਹੀਨੇ, ਦੂਜੇ ਮਹੀਨੇ, ਤੀਜੇ ਮਹੀਨੇ ਇੱਕ ਵੇਵ ਜੀ ਭੇਜੀਏ ਸੁਨਾਮੀ ਦੀ, ਡਰਾਈਏ ਲੋਕਾਂ ਨੂੰ, ਤੇ ਡਰ ਜਿਹੜਾ ਉਹ ਜ਼ਿਆਦਾ ਕੰਮ ਕਰਦਾ ਵਰਸਿਸ ਕਿ ਐਕਚੁਅਲ 'ਚ ਜਾ ਕੇ ਲਾਅ ਲੂ ਨਾ ਹੌਲੀ ਹੌਲੀ ਕਰਨਗੇ। ਸੋ ਇਹ ਹੈ ਕਿ ਸਾਰੇ ਲੋਕੀ ਇਹਨੇ ਜਿਹੜੇ ਡਰਾਤੇ ਆ ਔਨ ਪਰਪਸ, ਇਹਨੇ ਕਿ ਲਾਅ ਲੂ ਸਾਰੇ ਡਿਊ ਪ੍ਰੋਸੈਸ ਵਗੈਰਾ ਸਾਰੇ ਕੀ ਵਾਇਓਲੇਟ ਕਰ ਦੋ, ਕਿ ਚੱਕੋ, ਕੋਈ ਚੱਕਰ ਨਹੀਂ। ਸੋ ਆਈ ਥਿੰਕ ਇਹ ਉਹ ਵਾਲੇ ਫੇਜ਼ ਦੇ ਵਿੱਚ ਆ। ਸੋ ਹੁਣ ਅੱਗੇ ਕੀ ਹੈ ਕਿ ਜਿਹੜੀਆਂ ਸੰਸਥਾਵਾਂ ਸੀਗੀਆਂ, ਨਾਨ ਪ੍ਰੋਫਿਟ ਸੀਗੇ, ਵਕੀਲ ਸੀਗੇ, ਇਹਨਾਂ ਨੂੰ ਤੁਸੀਂ ਕਹਿ ਲਓ ਕਿ ਟਾਈਮ ਹੀ ਨਹੀਂ ਮਿਲਿਆ ਸੋਚਣ ਦਾ ਕਿ ਕਿੱਦਾਂ ਡੀਲ ਕਿੱਦਾਂ ਕਰਨਾ। ਠੀਕ ਹੈ, ਹੁਣ ਹੌਲੀ ਹੌਲੀ ਜਿਹੜੀ ਇਹ ਫਾਈਟ ਆ, ਇਹ ਆਪਾਂ ਕੋਰਟਸ ਦੇ ਵਿੱਚ ਲੈ ਕੇ ਜਾਵਾਂਗੇ, ਠੀਕ ਆ, ਉੱਥੇ ਜਾ ਕੇ ਗੱਲ ਚੱਲੂਗੀ। ਜੱਜ ਸਾਹਿਬ ਜਿਹੜੇ, ਕਿਉਂਕਿ ਹੁਣ ਦੇਖੋ ਕਿੰਨੇ ਸਾਰੇ ਡਿਸੀਜਨ ਹੋ ਗਏ ਹਨ, ਤੇ ਬਾਅਦ 'ਚ ਇਹਦੇ ਵਿੱਚ ਥੋੜੀ ਜਿਹੀ ਠੱਲ ਪਊਗੀ। 6 ਮਹੀਨੇ, ਸਾਲ, ਦੇਖਦੇ ਆ ਹੁਣ ਕਿੰਨਾ ਲੱਗਦਾ। ਕਈ ਚੀਜ਼ਾਂ ਦੀ ਤਾਂ ਇਹਨੇ ਫੰਡਿੰਗ ਹੀ ਕੱਟ ਲਈ, ਇਹਨੂੰ ਪਤਾ ਕਿ ਫੰਡਿੰਗ ਹੀ ਕੱਟ ਦੋ ਤਾਂ ਲੋਕੀ EMPLOYE ਨਹੀਂ ਹੋ ਸਕਦੇ, ਮੇਰਾ ਮੁਕਾਬਲਾ ਨਹੀਂ ਕਰ ਸਕਦੇ, ਹਨਾ। ਤੇ ਇਹ ਮੈਨੂੰ ਤਾਂ ਐਂ ਲੱਗ ਰਿਹਾ ਕਿ 6 ਮਹੀਨੇ ਦੇ ਵਿੱਚ ਇਦਾਂ ਦੇ ਕੰਮ ਕਰ ਜਿਹੜੇ ਜ਼ਿਆਦਾ ਥੋੜੇ ਜਿਹੇ ਚੱਲਣੇ ਆ, ਧੱਕੇ ਧੁੱਕੇ ਇਹ ਕਰੂਗੇ, ਖੱਜਲ ਖਰਾਬੀ ਜ਼ਿਆਦਾ ਹੋਣੀ ਆ, ਠੀਕ ਆ। ਐਕਚੁਅਲ 'ਚ ਕਿੰਨੇ ਡਿਪੋਰਟ ਕਰ ਸਕਦੇ ਆ, ਨਹੀਂ ਕਰ ਸਕਦੇ ਆ, ਕਿਉਂਕਿ ਹੁਣ ਜੇਲ੍ਹਾਂ 'ਚ ਵੀ ਲਿਮਿਟਿਡ ਥਾਂ ਹੁੰਦੀ ਆ, ਤੇ ਪਰ ਇਹ ਆ ਕਿ 5-5, 6-6 ਦਿਨ ਵੀ ਜੇ ਕਿਸੇ ਨੂੰ ਜੇਲ੍ਹ 'ਚ ਡੱਕ ਲਿਆ ਇਹਨਾਂ ਨੇ, ਤੇ ਉਹਦੇ ਨਾਲ ਵੀ ਤੁਸੀਂ ਦੇਖੋ ਕਿ ਮੈਸੇਜ ਜਿਹੜਾ ਇਹਦਾ ਲਾਊਡ ਐਂਡ ਕਲੀਅਰ ਹੋ ਜਾਂਦਾ। ਪਰ ਹੁਣ ਜੇ ਆਹੀ ਵਿਅਕਤੀ ਤੁਸੀਂ ਲਗਾ ਲਓ ਕਿ 2 ਸਾਲਾਂ ਤੋਂ ਇਹਨੂੰ ਘੱਟ ਹੋਏ ਹੁੰਦੇ, ਸੇਫ ਲੰਘ ਕੇ ਆਇਆ ਹੁੰਦਾ, ਐਕਸਪੀਡਾਈਟਡ ਰਿਮੂਵਲ 'ਚ ਪਾ ਦੇਣਾ ਸੀਗਾ ਇਹਨਾਂ ਨੇ, ਰਾਈਟ। ਸੋ ਹੁਣ ਇਹਦੇ ਨਾਲ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰੋਸੀਜਰ ਇਹਦਾ ਸਹੀ ਹੈਗਾ, ਪਰ ਤਾਂ ਵੀ ਤੁਸੀਂ ਦੇਖ ਲਓ ਕਿ ਡੱਕ ਕੇ ਰੱਖਿਆ ਹੋਇਆ, ਛੱਡ ਨਹੀਂ ਰਹੇ ਜੀ। ਚਲੋ, ਥੈਂਕ ਯੂ ਬਾਈ ਜੀ ਕਾਲ ਕਰਨ ਦੇ ਲਈ, ਭਾਜੀ ਸਟੋਰੀ ਸ਼ੇਅਰ। ਭਾਜੀ ਮੈਂ ਇੱਕ ਗੱਲ ਹੋਰ ਐਡ ਕਰਨੀ ਭਾਜੀ, ਸੌਰੀ।
ਭਾਜੀ ਜਿਵੇਂ ਉਹ ਭੈਣ ਜੀ ਅੱਗੇ ਕਹਿ ਕੇ ਗਏ ਨੇ ਪਾਵਰ ਆਫ ਟਰਨੀ ਦਾ, ਪਲੀਜ਼ ਸਾਰੇ ਬੰਦੇ ਆਪਣੇ ਜਿਨ੍ਹਾਂ ਦਾ ਵੀ ਕੋਈ ਕੰਮ ਹੈਗਾ ਉਹ ਕੰਮ ਜ਼ਰੂਰ ਕਰ ਲਓ ਪਲੀਜ਼। ਅਸੀਂ ਹੁਣ ਮੈਂ ਹਾਰਡ ਟਾਈਮ 'ਚ ਲੰਘਣੇ ਆ, ਸਾਨੂੰ ਪਤਾ ਹੈ ਕਿੱਦਾਂ ਅਸੀਂ ਲੰਘਣੇ ਪਏ ਆ, ਪਲੀਜ਼ ਸਾਰੇ ਬੰਦੇ ਸਾਡੇ ਉਹ ਕੰਮ ਜ਼ਰੂਰ ਕਰ ਲਓ। ਜੀ ਥੈਂਕ ਯੂ। ਥੈਂਕ ਯੂ ਧੰਨਵਾਦ ਭਾਈ ਜੀ। ਜੀ, ਥੈਂਕ ਯੂ ਕਾਲ ਤੇ ਜੀ। ਸੋ ਪਾਵਰ ਆਫ ਅਟਰਨੀ ਮੇਰੇ ਵੀਰੋ ਕੀ ਹੁੰਦਾ ਕਿ ਹੁਣ ਬੰਦੇ ਦਾ ਟਰੱਕ ਕਿਤੇ ਖੜਾ, ਤੁਸੀਂ ਯਾਰਡ ਤੋਂ ਛਡਾਣਾ, ਕੁਝ ਵੀ ਜਿਹੜੀ ਚੀਜ਼ ਆ, ਬਿਜ਼ਨਸ ਆ, ਕੋਈ ਸਟੋਰ ਓਨਰ ਆ, ਹਨਾ, ਸੋ ਤੁਹਾਨੂੰ ਪਾਵਰ ਹੀ ਨਹੀਂ ਹੈਗੀ ਕਿ ਤੁਸੀਂ ਉਹਦੇ ਬਿਜ਼ਨਸ ਨੂੰ ਵੇਚ ਸਕੋ ਜਾਂ ਕੁਝ ਕਰ ਸਕੋ, ਜਾਂ ਤੁਹਾਡੇ ਕੋਲ ਅਥਾਰਟੀ, ਤੁਹਾਨੂੰ ਲੀਗਲੀ ਇੱਕ ਪਾਵਰ ਆਫ, ਨਾਲੇ ਹੁਣ ਤੁਸੀਂ ਵੀ ਬਾਅਦ ਚ ਏਦਾਂ ਨਹੀਂ ਨਾ ਕਿ ਤੁਹਾਡਾ ਕੋਈ ਪੰਗਾ ਪੈ ਜਾਵੇ, ਬਿਜ਼ਨਸ ਲਾਸ ਚ ਹੋ ਜਾਵੇ, ਕੁਝ ਹੋ ਜਾਵੇ। ਸੋ ਪਾਵਰ ਆਫ ਅਟਰਨੀ ਕੀ ਹੁੰਦੀ ਹੈ, ਦੋਨੋਂ ਬੰਨੇ ਤੁਹਾਨੂੰ ਜਿਹੜੀ ਪ੍ਰੋਟੈਕਟ ਜਿਹੜੀ ਕਰਦੀ ਆ, ਬੰਦੇ ਨੇ ਆਪਣਾ ਦੱਸਣਾ ਹੁੰਦਾ ਕਿ ਇਹ ਚੀਜ਼ਾਂ ਮੈਨੂੰ ਪਾਵਰ ਦਿੰਨਾ, ਬੰਦੇ ਨੂੰ ਮੈਨੂੰ ਆਪਣਾ ਬਿਜ਼ਨਸ ਰਨ ਕਰਨ ਦੀ ਪਾਵਰ ਦਿੰਨਾ, ਮੈਨੂੰ ਪ੍ਰਾਪਰਟੀ ਵੇਚਣ ਦੀ ਪਾਵਰ ਦਿੰਨਾ, ਆ ਚੀਜ਼ ਉਹ ਤੁਸੀਂ ਨੋਟਰੀ ਮੋਰੇ ਜਾ ਕੇ ਜਿਹੜੀ ਆਪਣੀ ਸਾਈਨ ਕਰ ਲਓ, ਇਕਰਾਰਨਾਮਾ ਜਿੱਦਾਂ ਇੰਡੀਆ 'ਚ ਜਿਹੜੀ ਚੀਜ਼ ਨੂੰ ਆਪਾਂ ਕਹਿ ਦਿੰਦੇ ਆ। ਤੇ ਉਹ ਸਿੰਪਲ ਆ ਕਿ ਤੁਹਾਨੂੰ ਮੁਸੀਬਤ ਦੇ ਟਾਈਮ ਤੇ ਤੁਹਾਨੂੰ ਫਿਰ ਜਿਹੜਾ ਉਹ ਫਾਇਦਾ ਹੋਊਗਾ, ਕਿਉਂਕਿ ਹੁਣ ਜੇਲ੍ਹ ਜੂਲ 'ਚ ਤੇ ਨੋਟਰੀ ਜਾ ਨਹੀਂ ਸਕਦਾ, ਰਾਈਟ। ਸੋ ਉਹ ਚੱਕਰ ਜਿਹੜੇ ਤੁਹਾਡੇ ਪੈ ਜਾਣੇ ਆ ਜੀ। ਅੱਛਾ, ਇਹਦੇ ਵਿੱਚ ਜਿਹੜਾ ਨੋਟਿਸ ਟੂ ਅਪੀਅਰ ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਸੀ, ਜਿਹੜੀਆਂ ਗੱਲਾਂ ਨਾਲ ਚੱਲਦੀਆਂ ਆ, ਉਹ ਕਿੱਦਾਂ ਰੈਲੇਵੈਂਟ ਆ ਜਾਂ ਕਿੱਦਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖ ਰਹੇ ਹਾਂ? ਦੇਖੋ ਭਾਜੀ, ਸਿੰਪਲ ਅੱਖਰਾਂ ਦੇ ਵਿੱਚ ਕੀ ਹੈਗਾ, ਅੱਜ ਮੈਂ ਉਮੀਦ ਕਰਦਾ ਕਿ ਅੱਜ ਮੈਸੇਜ ਜਿਹੜਾ ਕਲੀਅਰ ਚੱਲ ਗਿਆ ਹੋਣਾ ਹੈ ਨਾ ਕਮਿਊਨਿਟੀ ਨੂੰ, ਠੀਕ ਹੈ। ਤੇ ਹੋਪਫੁਲੀ ਇਹ ਜਿਹੜਾ ਉਪਰਾਲਾ ਕਰੀਦਾ, ਠੀਕ ਆ, ਰੇਡੀਓ ਰਾਹੀਂ, ਇਸ ਮੰਚ ਰਾਹੀਂ, ਠੀਕ ਹੈ। ਹਾਂਜੀ ਅਗੇਨ ਇਹ ਕੋਈ ਤੁਹਾਨੂੰ ਪਤਾ ਕੋਈ ਸਾਡੀ ਸਬਸਕ੍ਰਿਪਸ਼ਨ ਨਹੀਂ, ਕੁਛ ਨਹੀਂ, ਮਤਲਬ ਕਿ ਇਹ ਸਿੰਪਲ ਜਿਹੜਾ ਸੀਗਾ ਕਿ ਉਮੀਦ ਕਰਦੇ ਆ ਕਿ ਠੀਕ ਆ ਕਮਿਊਨਿਟੀ ਥੋੜੀ ਜਿਹੀ ਹੋਰ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਵਰਸਸ ਕਿ ਆਨਲਾਈਨ ਜਾਂ ਟਿਕਟੌਕ ਦਾ ਜਾਂ ਡਰਾਮਾ ਜਿਹੜਾ ਸਾਰਾ, ਉਸ ਤੋਂ ਇਲਾਵਾ ਕਿ ਐਕਚੁਅਲ ਗਰਾਊਂਡ ਰਿਐਲਿਟੀ ਜਿਹੜੀ ਕੀ ਆ। ਸੋ ਭਾਜੀ ਮੈਂ ਇਹਨੂੰ ਸਮਰਾਈਜ਼ ਕਰਦਾ ਥੋੜਾ ਜਿਹਾ। ਹਾਂਜੀ। ਜਿਹੜੇ ਵਿਆਹ ਵਾਲੇ ਕੇਸ ਸੀਗੇ, ਜਿਹੜੇ ਲੋਕੀ ਜਿਹਨਾਂ ਦੇ ਰਿਮੂਵਲ ਲੱਗ ਗਏ ਆ, ਸਰਕਿਟ ਕੋਰਟ ਤੋਂ ਕੇਸ ਫੇਲ ਹੋ ਗਏ ਸੀਗੇ, ਜਾਂ ਉਹਨਾਂ ਦੇ ਇਮੀਗ੍ਰੇਸ਼ਨ ਕੋਰਟ 'ਚ ਜਾਂ BIA 'ਚ, ਉਹ ਵਿਆਹ ਵਾਲੇ ਰਸਤੇ ਤੇ ਜਾਂਦੇ ਆ। ਪਹਿਲਾਂ ਉਹ ਆਪਣਾ ਸਟੈਪ ਹੁੰਦਾ I-130, ਉਹਨਾਂ ਦਾ ਵਿਆਹ ਵਾਲਾ ਅਪਰੂਵ ਕਰਾਉਣਾ, ਉਹ ਸਾਰਿਆਂ ਦਾ ਹੋ ਜਾਂਦਾ ਤਕਰੀਬਨ, ਜੇ ਉਹਨਾਂ ਦਾ ਵਿਆਹ ਜੈਨੂਇਨ ਹੋਵੇ। ਉਸ ਤੋਂ ਬਾਅਦ ਉਹਨਾਂ ਦੀਆਂ ਪ੍ਰੋਬਲਮਸ ਪੈ ਜਾਂਦੀਆਂ, ਜਿਹਦੇ ਤਾਂ ਰਿਮੂਵਲ ਲੱਗੀ ਆ ਉਹਨੂੰ ਆਪਣਾ ਕੇਸ ਖੋਲ ਕੇ ਇੱਥੇ ਟਰਮੀਨੇਟ ਕਰਾਉਣਾ ਪੈਂਦਾ ਪਹਿਲਾਂ। ਜੇ ਉਹ ਲੀਗਲੀ ਆਇਆ ਸੀਗਾ ਉਰੇ ਤਾਂ ਉੱਥੇ ਪੱਕਾ ਉਹ ਸੱਦਾ ਸਿਟੀਜ਼ਨ ਨਾਲ ਵਿਆਹ ਕਰਾ ਕੇ, ਜੇ ਕੱਚੇ ਆਇਆ ਸੀਗਾ ਤਾਂ ਉਹਨੂੰ ਆਪਣੀ ਕੰਟਰੀ 'ਚ ਜਾਣਾ ਪੈਂਦਾ। ਸੋ ਹੁਣ ਆਪਣੀ ਕੰਟਰੀ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਸੀਗਾ ਵੇਵਰ ਲੈਣੇ ਪੈਂਦੇ ਆ। ਉਹਦੇ ਵਿੱਚ ਤੁਹਾਨੂੰ 212 ਵੇਵਰ ਵੀ ਲੈਣਾ ਪੈ ਸਕਦਾ, 601A ਵੇਵਰ ਵੀ ਲੈਣਾ ਪੈ ਸਕਦਾ। ਸੋ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ, ਇਹਨੂੰ ਟਾਈਮ ਲੱਗਦਾ, 5 ਤੋਂ 7 ਸਾਲ ਦਾ ਜਿਹੜਾ ਟਾਈਮ ਲੱਗਦਾ। ਬਾਈਡਨ ਐਡਮਿਨਿਸਟ੍ਰੇਸ਼ਨ, ਉਹ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਆ, ਉਹ ਮਿਹਰਬਾਨ ਸੀਗੀਆਂ, ਉਹ ਕਹਿੰਦੇ ਕੋਈ ਨਹੀਂ, ਤੁਸੀਂ ਰਹੀ ਜਾਓ, ਟੈਕਸ ਟੁਕਸ ਦੇਈ ਜਾਓ, ਫੈਮਿਲੀ ਆਪਣੀ ਰੇਜ਼ ਕਰੋ, ਹਾਜ਼ਰੀਆਂ ਲਵਾਈ ਜਾਓ, ਠੀਕ ਆ, ਭਗੌੜੇ ਨਾ ਹੋਵੋ, ਕੋਈ ਕ੍ਰਿਮੀਨਲ ਗਤੀਵਿਧੀ ਦੇ ਵਿੱਚ ਨਾ ਪਾਓ। ਤੇ ਜਦੋਂ ਉਹਨਾਂ ਦਾ ਟਾਈਮ ਆਉਂਦਾ ਸੀਗਾ, ਸਿਰਫ ਆਪਾਂ ਉਹਨਾਂ ਨੂੰ ਇੰਟਰਵਿਊ ਕਰਨ ਲਈ ਭੇਜੀਦਾ ਸੀਗਾ, ਮਹੀਨੇ ਕੁ ਵਾਸਤੇ ਹੋ ਜਾਂਦੇ ਸੀਗੇ, ਵਾਪਸ ਆ ਜਾਂਦੇ ਸੀਗੇ, ਹਨਾ। ਹੁਣ ਜਿਹੜੀ ਇਹ ਚੀਜ਼ ਕਰ ਰਹੇ ਇਹਨਾਂ ਨੇ, ਆਹ ਵਾਲੇ ਬੰਦੇ ਵੀ ਆਪਣੀ ਚਪੇਟ ਚ ਲੈ ਲਏ। ਜਿੱਦਾਂ ਤੁਸੀਂ ਪੁੱਛ ਰਹੇ ਸੀਗੇ ਕਿ ਇਹਦਾ ਫਾਇਦਾ ਕੀ ਆ, ਮੈਨੂੰ ਤਾਂ ਕੋਈ ਫਾਇਦਾ ਨਹੀਂ ਇਹਦਾ ਦਿਖਦਾ ਕਿ ਕੀ ਆ ਯਾਰ, ਇਹ ਇਦਾਂ ਦੇ ਇਮੀਗ੍ਰੈਂਟ ਨੂੰ ਟਾਰਗੇਟ ਕਰਕੇ ਕੀ ਤੁਹਾਨੂੰ ਲੱਭਣਾ, ਜਿਹੜਾ ਪੱਕਾ ਹੋਣਾ ਚਾਹੁੰਦਾ, ਲੀਗਲੀ ਜਾ ਰਿਹਾ, ਵਕੀਲ ਤੇ ਪੈਸੇ ਖਰਚ ਰਿਹਾ, ਤੁਹਾਡੇ ਪਟੀਸ਼ਨਾਂ ਫਾਈਲ ਕਰ ਰਿਹਾ, ਹਨਾ। ਸੋ ਇਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕਰਤਾ। ਹੁਣ ਕਿਉਂ ਕੀਤਾ, ਇਹ ਤਾਂ ਇਹੀ ਜਾਣਦੇ ਆ ਕਿ ਮੈਨੂੰ ਨਹੀਂ ਪਤਾ। ਜਿੱਦਾਂ ਇਹ ਕਹਿ ਰਹੇ ਆ ਕਿ ਕੈਟਾਗਰਾਈਜੇਸ਼ਨ ਕਰਤੀ, ਬਲੂ ਕਾਰਡ ਵਾਲੇ, ਰੈੱਡ ਕਾਰਡ ਵਾਲੇ, ਪਰਪਲ ਕਾਰਡ ਵਾਲੇ। ਸੋ ਉਮੀਦ ਕਰਦੇ ਆ ਕਿ ਬਲੂ ਕਾਰਡ ਵਾਲਿਆਂ ਤੇ ਲੀਨੀਅੰਸੀ ਐਕਸਰਸਾਈਜ਼ ਕਰੂਗੇ, ਤੇ ਪਹਿਲਾਂ ਰੈੱਡ ਕਾਰਡ ਵਾਲਿਆਂ ਨੂੰ ਭੇਜੋ ਸਾਰਾ ਜਿਹਨਾਂ ਦੇ ਕ੍ਰਿਮੀਨਲ ਰੈਕਡ ਹੈ, ਹਨਾ। ਹੁਣ ਕ੍ਰਿਮੀਨਲ ਰੈਕਡ ਚ ਉਹੀ ਗੱਲਾਂ ਆ ਗਈਆਂ ਕਿ ਯਾਰ ਤੁਸੀਂ ਜਦੋਂ ਇੱਥੇ ਆਉਂਦੇ ਆ, ਰੌਲੇ ਰੱਪੇ ਚ ਨਹੀਂ ਪੈਣਾ, ਲੜਾਈ ਝਗੜਿਆਂ ਚ ਨਹੀਂ ਪੈਣਾ। ਕਈ ਵਾਰੀ ਕੀ ਸੀਗਾ, ਨਿਆਣ ਮੱਤ ਦੇ ਵਿੱਚ ਆ ਕੇ 21-22 ਸਾਲਾਂ ਦੇ ਮੁੰਡੇ ਲੜੇ ਹੋਏ ਆ, ਬਾਰਬੀਕਿਊ ਕਰਦੇ, ਲੜ ਪਏ ਏਦਾਂ, ਆਪਣੇ ਕਲਾਇੰਟ ਵੀ ਉਹਦੇ ਵਿੱਚ ਕਈ ਸਾਰੇ ਆ ਜਾਂਦੇ ਆ। ਸੁਣੇ ਜਿਹੜੀਆਂ ਚੀਜ਼ਾਂ ਇੱਥੇ ਐਡਅਪ ਹੁੰਦੀਆਂ ਕਿ ਜੇ ਤੁਹਾਡਾ ਹੁਣ ਰੈਕਡ ਹੈਗਾ, ਝਗੜਾ ਝੁਗੜਾ ਤੁਸੀਂ ਕੀਤਾ, ਤੁਹਾਨੂੰ ਮਹਿੰਗਾ ਪੈ ਸਕਦਾ, ਸਿੱਧੀ ਗੱਲ ਹੈਗੀ ਆ। ਰੈੱਡ ਕਾਰਡ ਵਾਲੇ ਚ ਜਾਓਗੇ, ਕ੍ਰਿਮੀਨਲਾਂ ਦੇ ਨਾਲ ਤੁਸੀਂ ਜਾਓਗੇ। ਹੁਣ ਤੁਸੀਂ ਛੋਟੀ ਮੋਟੀ ਚੌਧਰ ਚ ਆ ਕੇ ਕਰਤਾ, ਠੀਕ ਆ, ਉੱਥੇ ਹੁਣ ਜਿਹੜੇ ਅਸਲੀ ਕ੍ਰਿਮੀਨਲ ਹੈਗੇ ਆ, ਜੇਲ੍ਹ ਦੇ ਵਿੱਚ ਕਈ ਕੁਛ ਹੀ ਜਿਹੜਾ ਹਿਸਾਬ ਕਿਤਾਬ ਹੁੰਦਾ, ਠੀਕ ਹੈ, ਜਦੋਂ ਕ੍ਰਿਮੀਨਲਾਂ ਦੇ। ਸੋ ਕਈ ਚੀਜ਼ਾਂ ਫਿਰ ਦੇਖਣੀਆਂ ਪੈ ਸਕਦੀਆਂ। ਸੋ ਗਲਤ ਰਾਹ ਨਾ ਜਾਓ, ਐਵੇਂ ਚੁੱਕ ਚਾ ਕੇ ਗਾਣੇ ਸ਼ਾਣੇ ਸੁਣ ਕੇ ਸੱਜਣ ਮਿੱਤਰਾਂ ਦੇ ਲਾਰਿਆਂ ਚ ਗੈਂਗਸਟਰ ਨਾ ਬਣਨ ਦੀ ਕੋਸ਼ਿਸ਼ ਕਰੋ। ਜੇ ਨਹੀਂ ਹੈਗੇ, ਨਾ ਉਧਰਲੇ ਪਾਸੇ ਨੂੰ ਪਾਓ। ਇਹਨਾਂ ਨੇ 6 ਮਹੀਨੇ, ਸਾਲ, 2 ਸਾਲ, ਇਹ ਬੇਵਕੂਫੀ ਹੈ ਇਸ ਵੇਲੇ, ਠੀਕ ਹੈ। ਜੇ ਕੈਟੇਗਰਾਈਜੇਸ਼ਨ ਉਹ ਕਰਦੇ ਆ, ਗਲਤ ਜੇਲ੍ਹ ਚ ਸੁੱਟੂਗੇ, ਕੋਈ ਫਾਇਦਾ ਨਹੀਂ ਰਹਿਣਾ। ਹੁਣ ਆ ਗਏ ਦੂਜੇ ਭਾਜੀ ਕੇਸ ਜਿਹੜੇ ਅਸਾਈਲਮ ਵਾਲੇ ਸੀਗੇ। ਉਹਦੇ ਵਿੱਚ ਭਾਜੀ ਇੱਕ ਤਾਂ ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਚੱਲਦੇ ਆ, ਉਹ ਰੈਲੇਟਿਵਲੀ ਸਿਕਿਉਰ ਆ, ਕਿਉਂਕਿ ਜੱਜ ਰਿਮੂਵਲ ਕਰ ਸਕਦਾ ਉਹਨਾਂ ਦੀ, ਹਨਾ। ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ, ਉਹਦੇ ਵਿੱਚ 2 ਕਿਸਮ ਦੇ ਕੇਸ ਆ ਗਏ, ਇੱਕ ਜਿਹਨਾਂ ਨੂੰ 2 ਸਾਲ ਤੋਂ ਘੱਟ ਹੋਇਆ, ਇੱਕ ਜਿਹਨਾਂ ਨੂੰ 2 ਸਾਲ ਤੋਂ ਜ਼ਿਆਦਾ ਹੋ ਗਏ ਆ, ਠੀਕ ਹੈ।
ਸਭ ਤੋਂ ਜ਼ਿਆਦਾ ਸਿਕਿਉਰ ਉਹ ਬੰਦੇ ਆ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਕੋਰਟ ਦੇ ਵਿੱਚ 2 ਸਾਲ ਤੋਂ ਜ਼ਿਆਦਾ ਕੰਮ ਕਰ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੈਗੇ ਆ ਤੇ 2 ਸਾਲ ਤੋਂ ਜ਼ਿਆਦਾ ਇੱਥੇ ਰਹਿੰਦੇ ਨੂੰ ਹੋ ਗਏ ਆ। ਜੀ ਉਹਨਾਂ ਨੂੰ ਉਹ ਐਕਸਪੀਡਾਈਟਡ ਰਿਮੂਵਲ ਨਹੀਂ ਕਰ ਸਕਦੇ, ਉਹਨਾਂ ਦਾ ਜੱਜ ਹੀ ਫੈਸਲਾ ਕਰੂਗਾ। ਠੀਕ ਹੈ, ਓਕੇ। ਸੋ ਜਿੱਦਾਂ ਹੁਣ ਜਿੱਦਾਂ ਪੀਡੀ ਵਾਲਾ ਸੀਗਾ ਇਹ ਮੁੰਡਾ ਹੁਣ, ਹਾਂਜੀ, ਸੋ ਜਿਹਨਾਂ ਨੂੰ 2 ਸਾਲਾਂ ਤੋਂ ਘੱਟ ਹੋਏ ਆ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਅਜੇ ਹੈਗੇ, ਜਿਹੜੇ ਨਵੇਂ ਆਏ ਸੀਗੇ ਬੰਦੇ ਹਨਾ, ਉਹਨਾਂ ਦਾ ਉਹ ਟਰਮੀਨੇਸ਼ਨ ਜਾਂ ਡਿਸਮਿਸਲ ਲੈ ਕੇ ਉਹਨਾਂ ਨੂੰ ਐਕਸਪੀਡਾਈਟਡ ਰਿਮੂਵਲ ਚ ਪਾ ਸਕਦੇ ਆ। ਉਹਦਾ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਜੇ ਮੇਰੇ ਕਿਸੇ ਕਲਾਇੰਟ ਨੂੰ ਪਾਇਆ ਨਹੀਂ ਆ, ਜਿੱਦਣ ਪਾਉਗੇ ਉਹ ਵੀ ਤੁਹਾਡੇ ਨਾਲ ਆ ਕੇ ਖਬਰ ਸਾਂਝੀ ਕਰਾਂਗੇ। ਤੀਸਰੀ ਕੈਟਾਗਰੀ ਵਾਲੇ ਇਹ ਆ ਗਏ ਜਿਹੜੇ ਇਮੀਗ੍ਰੇਸ਼ਨ ਕੋਰਟ ਚ ਕੇਸ ਡਿਸਮਿਸ ਹੋ ਗਏ ਆ, ਅਸਾਈਲਮ ਆਫਿਸ ਦੇ ਵਿੱਚ ਚਲੇ ਗਏ ਹਨਾ। ਤੇ ਅਸਾਈਲਮ ਆਫਿਸ ਦੇ ਵਿੱਚ ਹੁਣ 2 ਸਾਲ ਵਾਲਾ ਤੁਸੀਂ ਛੱਡੋ, ਇਹ ਤਾਂ 10 ਸਾਲ ਤੱਕ ਵੀ ਜਿਹੜੀ ਗੱਲ ਆ ਕੋਈ ਫਰਕ ਹੀ ਨਹੀਂ ਪੈ ਰਿਹਾ। 2 ਸਾਲ ਪੇਪਰ ਦੇ ਵਿੱਚ ਕੀ ਕਹਿੰਦਾ ਲਾਅ, ਇਹ ਤਾਂ ਉਹਨੂੰ ਪਾਤਾ ਜੇਲ੍ਹ ਚ ਹਨਾ। ਹੁਣ ਇਹ ਬਾਈ ਕਿਉਂਕਿ ਇਹਨੂੰ 2 ਸਾਲ ਤੋਂ ਉੱਤੇ ਹੋ ਗਿਆ, ਇਹਨੂੰ ਐਕਸਪੀਡਾਈਟਡ ਜਿਹੜਾ ਰਿਮੂਵਲ ਇਹਦਾ ਨਹੀਂ ਕਰ ਸਕਦੇ, ਲੀਗਲੀ ਨਹੀਂ ਇਹਦਾ ਕਰ ਸਕਦੇ। ਉਹਦੇ ਵਾਸਤੇ ਉਹਨਾਂ ਨੂੰ ਨਵੇਂ ਕਾਨੂੰਨ ਬਣਾਉਣੇ ਪੈਣੇ ਆ। ਇਵੈਂਚੁਅਲੀ ਇਸ ਬੰਦੇ ਨੂੰ ਛੱਡਣਾ ਪੈਣਾ ਮੇਰੇ ਹਿਸਾਬ ਨਾਲ। ਤੇ ਬਾਕੀ ਜੋ ਵੀ ਹੋਊਗੀ ਇਹ ਵੀਰ ਅਸੀਂ ਆਪਾਂ ਦੁਬਾਰਾ ਵੀ ਜੋੜ ਸਕਦੇ ਹਾਂ, ਠੀਕ ਹੈ, ਜੇ ਲੋੜ ਪਈ ਸਾਨੂੰ। ਤੇ ਮੇਰੇ ਹਿਸਾਬ ਨਾਲ ਇਹ ਬੰਦੇ ਨੂੰ ਹੁਣ ਤੱਕ ਛੱਡ ਦੇਣਾ ਚਾਹੀਦਾ ਸੀਗਾ। ਮੈਨੂੰ ਨਹੀਂ ਪਤਾ ਇਹਨੂੰ ਕਿਉਂ ਇੰਨੀ ਦੇਰ ਜਿਹੜਾ ਨੱਪ ਕੇ ਰੱਖਿਆ ਹੋਇਆ। ਅਗੇਨ ਸਾਡੇ ਕੋਲ ਮੋਸ਼ਨ ਟੂ ਸਟੇ ਦੀ ਆਪਸ਼ਨ ਆ ਇਸ ਵੀਰ ਦੇ ਕੇਸ ਦੇ ਵਿੱਚ ਵੀ, ਤੇ ਸਾਡੇ ਕੋਲ ਗਰਾਊਂਡ ਵੀ ਹੈਗੇ ਆ ਕਿ ਭਾਈ ਤੁਸੀਂ ਇਹਨੂੰ ਡਿਪੋਰਟ ਕਰ ਹੀ ਨਹੀਂ ਸਕਦੇ, ਮੋਸ਼ਨ ਟੂ ਸਟੇ ਆ, ਧੱਕੇ ਨਾਲ ਨਾ ਕਿਤੇ ਡਿਪੋਰਟ ਕਰ ਦਿਓ। ਤੇ ਜੇ ਕੋਈ ਵੀਰ ਏਦਾਂ ਧੱਕੇ ਨਾਲ ਡਿਪੋਰਟ ਹੁੰਦਾ ਉਹਨੂੰ ਆਪਾਂ ਵਾਪਸ ਬੁਲਾ ਸਕਦੇ ਹਾਂ ਕੋਰਟਸ ਦੇ ਰਾਹੀਂ। ਠੀਕ ਹੈ ਜੀ। ਤੇ ਇਹ ਚੀਜ਼ਾਂ ਰਾਜਕਰਨ ਜੀ ਜਿਹੜੀਆਂ ਮੇਨ ਜਿਹੜੀ ਸਮਰੀ ਸੀਗੀ ਕਿ ਇਹ ਜਿਹੜੇ, ਤੇ ਬਾਕੀ ਆਪਾਂ ਇਹਦੀ ਡਿਟੇਲ ਆਪਾਂ ਸਾਂਝੀ ਕਰਦੇ ਰਵਾਂਗੇ, ਠੀਕ ਆ ਜੀ। ਤੇ ਆਪਣਾ ਫਿਰ ਮਕਸਦ ਹੀ ਇਹੀ ਸੀਗਾ ਅੱਜ ਦਾ ਆਉਣ ਦਾ ਕਿ ਇੱਕ ਹਾਰਡ ਟੌਪਿਕ ਜਿਹੜਾ ਤੁਹਾਡੇ ਸਾਰਿਆਂ ਦੇ ਮੂਹਰੇ ਜਿਹੜਾ ਲੈ ਕੇ ਆਉਣਾ।